ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 25 ਜੂਨ 2014 11 ਹਾੜ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਕੀ ਹੈ ਅੱਜ ਦਾ ਅਹਿਮ ਮੁੱਦਾ? ਅੱਜ 25 ਜੂਨ ਦਾ ਉਹ ਦਿਨ ਹੈ ਕਿ ਜਦੋਂ 298 ਸਾਲ ਪਹਿਲਾਂ ਅੱਜ ਦੇ ਦਿਨ ਖਾਲਸਾ ਪੰਥ ਦੇ ਬਹਾਦਰ ਜਰਨਲ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਆਪਣਾ ਬੰਦਾ ਬਣਾਇਆ ਜੀ, ਅੰਮ੍ਰਿਤ ਦੀ ਬਖਸ਼ਿਸ਼ ਕੀਤੀ, ਨਿਸ਼ਾਨ ਸਾਹਿਬ, ਨਗਾਰਾ, 5 ਤੀਰਾਂ ਦੀ ਬਖਸ਼ਿਸ਼ ਕੀਤੀ ਤੇ 5 ਸਿੰਘਾਂ ਦੀ ਕੌਂਸਲ ਦੇ ਨਾਲ ਪੰਜਾਬ ਵੱਲ ਭੇਜਿਆ ਕਿ ਜਾ ਕੇ ਦੁਸ਼ਟਾਂ ਨੂੰ ਸਜ਼ਾਵਾਂ ਦੇਣੀਆਂ ਨੇ ਔਰ ਸੱਚ, ਹੱਕ, ਇਨਸਾਫ ਤੇ ਆਧਾਰਿਤ ਸਿੱਖ ਰਾਜ, ਧਰਮੀ ਰਾਜ ਕਾਇਮ ਕਰਨੇ। ਜੀ, ਸੋ ਉਸ ਬਹਾਦਰ ਯੋਧੇ ਨੇ ਉਹ ਕ੍ਰਿਸ਼ਮਾ ਕਰ ਵਿਖਾਇਆ ਜਿਹੜਾ 800 ਸਾਲ 'ਚ ਉਸ ਧਰਤੀ ਤੇ ਪਹਿਲਾਂ ਕਦੇ ਨੇ ਨਹੀਂ ਸੀ ਕੀਤਾ। ਗੁਰੂਆਂ ਦੀ ਬਖਸ਼ਿਸ਼ ਦੇ ਨਾਲ ਉਹ ਮਨੁੱਖ ਜਿਹਨੂੰ ਘੜਨ ਦੇ ਲਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਲਗਭਗ 230 ਸਾਲ ਦਾ ਸਮਾਂ ਲੱਗਾ, 1469 ਤੋਂ 1699 ਤੱਕ ਖਾਲਸਾ ਪੰਜ ਕਕਾਰੀ ਜੀ। ਔਰ ਫਿਰ ਅੱਜ ਦੇ ਦਿਨ 298 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ 700 ਤੋਂ ਜ਼ਿਆਦਾ ਸਾਥੀਆਂ ਨੇ, ਜਿਨ੍ਹਾਂ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ 9 ਮਹੀਨੇ ਦੇ ਘੇਰੇ ਤੋਂ ਬਾਅਦ ਉਸ ਹਾਲਤ 'ਚ ਜਦੋਂ ਕਿ ਉਹ ਇੰਨੇ ਨਿਰਬਲ ਹੋ ਗਏ ਸਨ ਕਿ ਉਹਨਾਂ ਦੇ ਕੋਲ ਜਿਹੜਾ ਹਥਿਆਰ ਚੁੱਕਣ ਦੀ ਵੀ ਸਮਰੱਥਾ ਨਹੀਂ ਸੀ, ਭੁੱਖ ਦੇ ਨਾਲ ਲੜਦੇ ਆ, ਪਰ ਉਹ 9 ਮਹੀਨੇ ਦੁਸ਼ਮਣ ਦੀ ਫੌਜ ਉਸ ਗੁਰਦਾਸ ਨੰਗਲ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ 'ਚ ਹੈ, ਉਸ ਗੜੀ ਦੇ ਨੇੜੇ ਤੇੜੇ ਵੀ ਨਹੀਂ ਸੀ ਪਹੁੰਚ ਸਕੇ ਜੀ। ਲੇਕਿਨ ਅਖੀਰ ਉਹੀ ਟ੍ਰਿਕ ਜਿਹੜਾ ਕਿ ਸਮਝੌਤੇ ਦੇ ਨਾਂ ਥੱਲੇ ਹੁੰਦਾ, ਜਿਹੜਾ ਕਿ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾਉਣ ਵੇਲੇ ਮੁਗਲਾਂ ਨੇ, ਪਹਾੜੀ ਰਾਜਿਆਂ ਨੇ ਵਰਤਿਆ ਸੀ, ਉਹੀ ਟ੍ਰਿਕ ਵਰਤਿਆ ਗਿਆ ਔਰ ਫਿਰ ਉਵੇਂ ਹੀ ਧੋਖਾ ਫਿਰ ਹੋਇਆ। ਉਹ ਉਹਨਾਂ ਨੂੰ ਲਿਆਂਦਾ ਗਿਆ ਲਾਹੌਰ, ਲਾਹੌਰ ਤੋਂ ਦਿੱਲੀ ਔਰ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੇ ਲਗਭਗ 3.5 ਸਾਲ ਦੇ ਸਪੁੱਤਰ ਅਜੈ ਸਿੰਘ ਤੇ ਜਿਹੜੇ ਸਿੰਘ ਨੇ ਉਹ ਕਿਉਂਕਿ ਗ੍ਰਿਫਤਾਰੀ ਲਗਭਗ ਦਸੰਬਰ 1715 ਦੇ ਵਿੱਚ ਹੁੰਦੀ ਹੈ, ਬਾਕੀ ਸਿੱਖਾਂ ਨੂੰ 100 ਕਰਕੇ ਰੋਜ਼ਾਨਾ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ ਜਿਹੜੇ ਪ੍ਰਮੁੱਖ 3-4 ਜਰਨੈਲ ਸਨ, ਉਹਨਾਂ ਨੂੰ ਜਿਹੜਾ ਉਹਨਾਂ ਨੇ ਕੁਛ ਮਹੀਨੇ ਰੱਖਿਆ, ਟੌਰਚਰ ਵੀ ਕਰਦੇ ਰਹੇ, ਉਹਨਾਂ ਤੋਂ ਭੇਦ ਦੀਆਂ ਖਬਰਾਂ ਚਾਹੁੰਦੇ ਸਨ, ਖਜ਼ਾਨਾ ਕਿੱਥੇ ਹੈ ਜਿਹੜਾ ਕਿ ਸਾਰੇ ਸਮੇਂ 'ਚ ਉਹਨਾਂ ਨੇ ਇਕੱਠਾ ਕੀਤਾ, ਇਸ ਬਾਰੇ ਵੀ ਸੀ। ਸੋ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ ਸਪੁੱਤਰ ਅਜੈ ਸਿੰਘ ਸ਼ਹੀਦ ਕੀਤੇ ਜਾਂਦੇ ਨੇ ਜੀ। ਹੁਣ ਇਸ ਦਿਨ ਨੂੰ ਜਦੋਂ ਅਸੀਂ ਯਾਦ ਕਰਦੇ ਔਰ 2-3 ਗੱਲਾਂ, ਹਾਲਾਂਕਿ ਪਿਛਲੇ ਵੀਕਐਂਡ ਤੇ ਜਿਵੇਂ ਮੈਂ ਦੱਸਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਸਨ 3 ਰੋਜ਼ਾ, ਜਿਨ੍ਹਾਂ ਦੇ ਵਿੱਚ 2 ਦਿਨ ਮੈਂ ਵੀ ਸ਼ਮੂਲੀਅਤ ਕੀਤੀ ਜੀ। ਪਰ ਅੱਜ ਹੀ ਮੈਂ ਮੀਡੀਆ ਰਿਪੋਰਟਿੰਗ ਦੇਖ ਰਿਹਾ ਸੀ ਕਿ ਕਿਸ ਕਦਰ ਇਨਸੈਂਸਿਟਿਵਿਟੀ ਹੈ ਅੱਜ ਸਾਡੀ ਜਿਹੜੀ ਲੀਡਰਸ਼ਿਪ ਉੱਥੇ ਅਕਾਲੀਆਂ ਦੀ, ਜਿਨ੍ਹਾਂ ਦੇ ਕੋਲ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੈ, ਜਿਹੜੇ 3 ਫੁੱਟੀ ਕਿਰਪਾਨ ਤੇ ਤਾਂ ਜਿਹੜੀ ਆ ਉਹ ਸਿੱਖਾਂ ਤੋਂ ਖੋਹਣ ਦੇ ਲਈ ਪੱਬਾਂ ਪਾਰ ਹੋਏ ਨੇ ਏਜੰਸੀਆਂ ਦਾ ਟੁਚਾ ਬਣ ਕੇ। ਪਰ ਉਸ ਦੀ ਰਿਪੋਰਟਿੰਗ ਸੀ ਕਿ ਕਿਵੇਂ ਅੱਜ ਦੇ ਦਿਨ, ਕਿਉਂਕਿ ਉੱਥੇ ਤਾਂ ਹੁਣ 26 ਜੂਨ ਦੀ ਸਵੇਰ ਹੋ ਚੁੱਕੀ ਹੈ ਜੀ, ਕਿ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਚਾਪੜ ਚਿੜੀ ਦੇ ਵਿੱਚ ਯਾਦਗਾਰ ਬਣਾਈ ਗਈ ਹੈ, ਜਿਹੜੀ ਕਿ ਕੁਤਬ ਮੀਨਾਰ ਤੋਂ ਵੀ 2.5 ਗੁਣਾ ਉੱਚੀ ਹੈ, ਉੱਥੇ ਕੋਈ ਸਮਾਗਮ ਨਹੀਂ ਸੀ, ਕੋਈ ਫੰਕਸ਼ਨ ਨਹੀਂ ਸੀ। ਔਰ ਜਿਹੜੇ ਇਸ ਚਾਅ ਦੇ ਨਾਲ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਯਾਦ ਤੇ ਉੱਥੇ ਹੋਏਗਾ, ਉੱਥੇ ਕੋਈ ਵੀ ਨਹੀਂ ਸੀ, ਨਾ ਕੋਈ ਸ਼੍ਰੋਮਣੀ ਕਮੇਟੀ ਵੱਲੋਂ, ਨਾ ਕੋਈ ਪੰਜਾਬ ਸਰਕਾਰ ਵੱਲੋਂ। ਤੇ ਜਦੋਂ ਸਰਹੰਦ ਫਤਿਹ ਨੂੰ ਲੈ ਕੇ ਜਾਂ ਚੱਪੜਚਿੜੀ ਦੇ ਮੈਦਾਨ ਦੀ ਉਸ ਗੱਲ ਨੂੰ ਲੈ ਕੇ 1712 'ਚ, ਕਿਉਂਕਿ ਉਹ ਜਿੱਤ ਹੋਈ ਸੀ, 2012 ਦੇ ਵਿੱਚ ਬੜੇ ਸਮਾਗਮ ਕੀਤੇ ਗਏ ਸੀ, ਲਾਈਟ ਐਂਡ ਸਾਊਂਡ ਉੱਥੇ ਕਈ ਦਿਨ ਚੱਲਦਾ ਰਿਹਾ ਔਰ ਇਹ ਦਮਗਜ਼ੇ ਮਾਰੇ ਗਏ ਸੀ ਬਾਦਲ ਐਂਡ ਕੰਪਨੀ ਵੱਲੋਂ ਕਿ ਇਹਨੂੰ ਅਸੀਂ ਇੰਟਰਨੈਸ਼ਨਲ ਟੂਰਿਸਟ ਸਪੌਟ ਬਣਾਵਾਂਗੇ, ਇੱਥੇ ਰੋਜ਼ਾਨਾ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਐਗਜ਼ੀਬਿਸ਼ਨ ਲਾਵਾਂਗੇ ਔਰ ਬੜਾ ਵੱਡੀ ਲਾਇਬ੍ਰੇਰੀ ਐਸਟੈਬਲਿਸ਼ ਕਰਾਂਗੇ, ਲੋਕ ਦੇਖਣ ਆਉਣਗੇ ਜੀ। ਹੁਣ ਜ਼ਿਆਦਾ ਨਹੀਂ ਤਾਂ 100 ਤੋਂ ਜ਼ਿਆਦਾ PhDs ਬਾਬਾ ਬੰਦਾ ਸਿੰਘ ਬਹਾਦਰ ਤੇ ਹੀ ਹੋਈਆਂ ਹੋਣਗੀਆਂ। ਬਾਕੀ ਲਿਟਰੇਚਰ ਤਾਂ ਵੱਖਰਾ ਹੈ ਵੀ ਕਿੰਨਾ ਲਿਟਰੇਚਰ ਉਹਨਾਂ ਬਾਰੇ ਜਾਂ ਉਸ ਸਿੱਖ ਰਾਜ ਬਾਰੇ ਔਰ ਉਹਨਾਂ ਦੀ ਸ਼ਹਾਦਤ ਬਾਰੇ ਲਿਖਿਆ ਗਿਆ।
ਪਰ ਨਾ ਉੱਥੇ ਕੋਈ ਲਾਇਬ੍ਰੇਰੀ ਹੈ, ਨਾ ਉਸ ਦੀ ਕੋਈ ਪ੍ਰੋਪਰ ਸਾਂਭ ਸੰਭਾਲ ਹੈ। ਔਰ ਸਭ ਤੋਂ ਦੁਖਦਾਈ ਗੱਲ ਕਿ ਅੱਜ ਉਹਨਾਂ ਦੇ ਸ਼ਹੀਦੀ ਦਿਨ ਦੇ ਮੌਕੇ ਉਸ ਥਾਂ ਦੇ ਉੱਤੇ ਵੀ ਕੋਈ ਫੰਕਸ਼ਨ ਜਿਹੜਾ ਨਾ ਸ਼੍ਰੋਮਣੀ ਕਮੇਟੀ ਵੱਲੋਂ ਨਾ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆ। ਜੀ ਹੁਣ ਮੈਂ ਜਦੋਂ ਜਿੰਨਾ ਕੁ ਸਿੱਖ ਇਤਿਹਾਸ ਨੂੰ ਪੜ੍ਹਿਆ ਜਾਂ ਜਿਸ ਨੂੰ ਵਿਚਾਰਨ ਦਾ ਜਾਂ ਸੂਝਵਾਨ ਵਿਦਵਾਨਾਂ ਨਾਲ ਭਲੇ ਲੋਕਾਂ ਨਾਲ ਬਹਿਣ ਦਾ ਉਹਨਾਂ ਦੀ ਸੰਗਤ ਦਾ ਮੌਕਾ ਬਣਿਆ, ਮੈਂ ਜਦੋਂ ਇਸ 3 ਸਦੀਆਂ ਦੇ ਇਤਿਹਾਸ ਨੂੰ ਦੇਖਦਾ, ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਜੇ ਸ਼ਖਸੀਅਤ ਵੱਲ ਇੱਕ ਝਾਤੀ ਮਾਰੀ ਜਾਏ, ਹੁਣ 10ਵੇਂ ਪਾਤਸ਼ਾਹ ਨੇ 1699 ਦੇ ਵਿੱਚ 80,000 ਦੇ ਇਕੱਠ ਚੋਂ 5 ਪਿਆਰਿਆਂ ਦੀ ਚੋਣ ਕੀਤੀ ਜੀ। ਉਹ ਪਿਆਰੇ ਸਨ ਜਿਹੜੇ ਗੁਰੂ ਦੀ ਤੇਗ ਦੇ ਆ ਕੇ ਥੱਲੇ ਜਿਨ੍ਹਾਂ ਨੇ ਆਪਣਾ ਸਿਰ ਰੱਖ ਦਿੱਤਾ। ਗੁਰੂ ਨੇ ਮੰਗਿਆ ਕਿ ਸੀਸ ਚਾਹੀਦਾ ਜੀ। ਉਹਨਾਂ ਦੇ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਤਾਂ ਇਹ ਸ਼ਹੀਦ ਹੋ ਗਏ, ਕੋਈ ਸਰਸਾ ਦੇ ਕੰਢੇ, ਕੋਈ ਚਮਕੌਰ ਦੀ ਗੜੀ 'ਚ ਜੀ। ਪਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ 10ਵੇਂ ਪਾਤਸ਼ਾਹ ਦੇ ਨਾਲ ਹੀ ਦੱਖਣ ਦੇ ਵਿੱਚ ਗਏ। ਔਰ ਜਦੋਂ ਇਸ ਵੈਰਾਗੀ ਨੂੰ ਜਿਹੜਾ ਕਿ 12-13 ਸਾਲ ਦੀ ਉਮਰ 'ਚ ਘਰੋਂ ਭਗੌੜਾ ਹੋ ਗਿਆ ਸੀ, ਫਕੀਰ ਬਣ ਗਿਆ ਸੀ, ਕਿਉਂਕਿ ਤੀਰ ਅੰਦਾਜ਼ ਸੀ, ਤੀਰ ਮਾਰਿਆ, ਹਿਰਨੀ ਨੂੰ ਵੱਜਾ, ਹਿਰਨੀ ਪ੍ਰੈਗਨੈਂਟ ਸੀ, ਇਹਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਵੀ ਔਰ ਉਸ ਦਾ ਬੱਚਾ ਵੀ ਤੜਫ ਤੜਫ ਕੇ ਮਰ ਗਏ। ਉਸ ਸਪੀਡ ਨੂੰ ਦੇਖ ਕੇ ਉਹਨੇ ਆਪਣਾ ਤੀਰ ਕਮਾਨ ਸੁੱਟਿਆ ਔਰ ਫਕੀਰ ਹੋ ਗਿਆ। ਜੀ। ਲਛਮਣ ਦਾਸ ਬਣ ਗਿਆ, ਮਾਧੋ ਦਾਸ ਵੈਰਾਗੀ ਬਣ ਗਿਆ। ਔਰ ਇਸ ਨੇ ਗੋਦਾਵਰੀ ਦੇ ਕੰਢੇ ਨੰਦੇੜ ਦੇ ਵਿੱਚ ਆਪਣਾ ਇੱਕ ਵੱਡਾ ਆਸ਼ਰਮ ਬਣਾ ਲਿਆ। ਤਾਂਤਰਿਕ ਯੋਗੀ, ਕਰਾਮਾਤਾਂ ਇੱਧਰ ਉੱਧਰ ਜਿਵੇਂ ਅੱਜ ਦੇ ਫਰਾਡ ਬਾਬੇ ਕਰਦੇ ਨੇ, ਇਹੋ ਜਿਹਾ ਉਹ ਕੁਛ ਕਰਨ ਲੱਗ ਗਿਆ। ਮਸ਼ਹੂਰੀ ਤਾਂ ਬੜੀ ਹੋਈ, ਨਾਂ ਵੀ ਉਹਦਾ ਬੜਾ ਚੱਲਿਆ, ਪਰ ਹੈ ਤਾਂ ਇਹ ਸਾਰਾ ਕੋਈ ਨਾ ਰੱਬ ਦੇ ਨਾਲ ਇਹ ਮੇਲ ਸੀ ਤੇ ਨਾ ਹੀ ਕੋਈ ਇਨਸਾਨੀਅਤ ਦੀ ਸੇਵਾ ਸੀ। ਸੋ 10ਵੇਂ ਪਾਤਸ਼ਾਹ ਉੱਥੇ ਦੱਖਣ 'ਚ ਪਹੁੰਚਦੇ ਨੇ, ਕਿਵੇਂ ਇਸ ਨੂੰ ਉਸ ਨੀਂਦ 'ਚੋਂ ਉਠਾਉਂਦੇ ਨੇ। ਔਰ ਜਦੋਂ ਇਸ ਨੂੰ ਉਹਦੀ ਤੰਦਰਾ ਟੁੱਟਦੀ ਹੈ ਤਾਂ ਫਿਰ ਉਹ ਪੁੱਛਦਾ ਕਿ ਬਈ ਮੈਂ ਕੀ ਹੈ ਤੇ ਤੁਸੀਂ ਕੌਣ ਹੋ? ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਤੂੰ ਦੱਸ ਤੂੰ ਕੌਣ ਹੈ ਜੀ। ਤੇ ਉਹ ਕਹਿੰਦਾ ਜੀ ਆਪ ਦਾ ਬੰਦਾ। ਉਹਨੂੰ ਕਿਹਾ ਵੀ ਜੇ ਬੰਦਾ ਹੈ ਤਾਂ ਫਿਰ ਬੰਦਿਆਂ ਵਾਲੇ ਕੰਮ ਕਰ। ਉਸ ਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਜਾਂਦਾ ਹੈ। ਪਰ ਕਿਉਂਕਿ ਪਹਿਲੇ ਡਾਇਲੌਗ ਦੇ ਵਿੱਚ ਆਪ ਜੀ ਦਾ ਬੰਦਾ ਇਹੀ ਸ਼ਬਦ ਆਏ, ਸੋ ਬੰਦਾ ਸਿੰਘ ਕਰਕੇ ਹੀ ਉਹ ਮਸ਼ਹੂਰ ਹੋਏ। ਸੋ ਜਿਹੜੀ ਗੱਲ ਵੱਲ ਮੈਂ ਇਸ਼ਾਰਾ ਕਰ ਰਿਹਾ ਸੀ ਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਪੰਥ ਦਾ ਜਥੇਦਾਰ ਬਣਾਇਆ ਗੁਰੂ ਕਲਗੀਧਰ ਪਾਤਸ਼ਾਹ ਨੇ, 5 ਤੀਰਾਂ ਦੀ ਬਖਸ਼ਿਸ਼ ਕੀਤੀ, ਨਗਾਰਾ, ਕਿਉਂਕਿ ਇਹ ਸੋਵਰਨਟੀ ਦੀਆਂ ਨਿਸ਼ਾਨੀਆਂ ਨੇ। ਅੱਜ 3 ਫੁੱਟੀ ਕਿਰਪਾਨ ਜਿਹੜੀ ਹੈ ਉਹ ਖੋਣ ਦੇ ਉੱਤੇ ਇਹੀ ਸਿੱਖਾਂ ਦੀ ਜਿਹੜੀ ਕਮੇਟੀ ਹੈ ਜਿਹਨੂੰ ਬਣਾਉਣ ਦੇ ਲਈ ਸਿੱਖ ਗੱਡੀਆਂ ਦੇ ਥੱਲੇ ਲੇਟੇ ਔਰ ਗੁਰੂ ਕੇ ਬਾਗ 'ਚ ਡਾਂਗਾਂ ਖਾਧੀਆਂ, ਜੈਤੋ ਮਸ਼ੀਨ ਗਨਾਂ ਦੇ ਸਾਹਮਣੇ ਖਲੋਤੇ ਜਾ ਕੇ ਜੀ। ਔਰ ਹੁਣ ਇਹ ਗੱਲ ਇਹਨਾਂ ਨੂੰ ਭੁੱਲ ਜਾਂਦੀ ਹੈ ਕਿ ਜਿਹੜੀ 3 ਫੁੱਟੀ ਕਿਰਪਾਨ ਹੈ, ਸ਼ਸਤਰ ਰੱਖਣਾ, ਇਹ ਤੁਹਾਡੀ ਸੋਵਰਨਟੀ ਹੈ। ਜੇ ਅੱਜ ਵੀ ਅਕਾਲ ਤਖਤ ਸਾਹਿਬ ਤੋਂ ਜੇ ਮਹਾਰਾਜ ਦੀ ਸਵਾਰੀ ਜਿੱਥੇ ਸੁਖਾਸਨ ਕੀਤਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ ਸਾਹਿਬ ਸਵੇਰੇ ਜਾਂਦੀ ਹੈ ਤੇ ਨਗਾਰਾ ਵੱਜਦਾ ਹੈ। ਜੀ ਜੀ। ਔਰ ਇਹ ਹੁਕਮ ਹੈ ਕਿ ਹਰ ਗੁਰਦੁਆਰੇ 'ਚ ਨਗਾਰਾ ਹੋਵੇ। ਹੁਣ ਅਮਰੀਕਾ ਕੈਨੇਡਾ 'ਚ ਵੀ ਬਹੁਤ ਸਾਰੇ ਗੁਰਦੁਆਰਿਆਂ 'ਚ ਇਹ ਹੈ, ਅਰਦਾਸ ਵੇਲੇ ਵੀ ਨਗਾਰਾ। ਹੁਣ ਇਹ ਨਗਾਰਾ ਜਿਹੜਾ ਹੈ ਕੋਈ ਡਰਮ, ਕੋਈ ਨੱਚਣ ਲਈ ਨਹੀਂ ਹੈ। ਅੱਜ ਤਾਂ ਇੱਕ ਜਿਹੜਾ ਉਹ ਢੋਲ ਦੇ ਉੱਤੇ ਨੱਚਣ ਦਾ ਕੰਮ ਸ਼ੁਰੂ ਹੋ ਗਿਆ, ਜਿਹਦਾ ਬਿਲਕੁਲ ਸਿੱਖੀ ਦੀ ਇੱਕ ਗਿਰਾਵਟ ਵਾਲਾ ਪਾਰਟ ਬਣਾ ਦਿੱਤੇ। ਨਗਾਰਾ ਬਾਦਸ਼ਾਹਤ ਸੀ, ਬਾਦਸ਼ਾਹ ਦੀ ਆਮਦ ਦੀ ਖਬਰ ਸੀ ਔਰ ਸਿਰਫ ਬਾਦਸ਼ਾਹ ਨੂੰ ਹੀ ਹੱਕ ਸੀ, ਬਾਦਸ਼ਾਹ ਹੀ ਸੋਵਰਨ ਹੁੰਦੇ ਨੇ। ਸੋ ਬੰਦਾ ਸਿੰਘ ਨੂੰ ਸਿੱਖ ਰਾਜ ਸਥਾਪਿਤ ਕਰਨ ਦੇ ਲਈ ਸੋਵਰਨਟੀ ਦੀ ਨਿਸ਼ਾਨੀ ਨਗਾਰਾ ਜੀ, ਨਿਸ਼ਾਨ ਸਾਹਿਬ, ਝੰਡਾ, ਫਲੈਗ। ਹੁਣ ਇਹ ਇਕੱਲਾ ਸਿਰਫ ਮੱਥਾ ਟੇਕਣ ਲਈ ਨਹੀਂ ਹੈ ਜਾਂ ਇਹਨੂੰ ਅਸੀਂ ਇੱਕ ਧਾਰਮਿਕ ਚਿੰਨ੍ਹ ਦੇ ਤੌਰ ਤੇ ਹੀ ਬਣਾ ਦਿੱਤਾ ਹੈ ਬਹੁਤ ਸਾਰੀਆਂ ਥਾਵਾਂ ਤੇ। ਇਸ ਗੱਲ ਤੇ ਜ਼ਿਆਦਾ ਜ਼ੋਰ ਹੁੰਦਾ ਹੈ ਕਿ ਇਸ ਨੂੰ ਦੁੱਧ ਨਾਲ, ਲੱਸੀ ਨਾਲ ਧੋਣਾ ਹੈ ਔਰ ਜਾਪ ਕਰਨਾ ਹੈ, ਪਰ ਅਸਲੀ ਗੱਲ ਤਾਂ ਨਿਸ਼ਾਨ ਸੋਵਰਨਟੀ ਹੈ, ਬਾਦਸ਼ਾਹਤ ਹੈ। ਜੇ ਕੌਮ ਦੇ ਨਿਸ਼ਾਨ ਝੁਲਦੇ ਨੇ ਔਰ ਨਿਸ਼ਾਨਾਂ ਵਾਲੀ ਕੌਮ ਗੁਲਾਮ ਹੈ ਤੇ ਤੁਸੀਂ ਉਹਨੂੰ ਗੁਲਾਮੀ ਨੂੰ ਕੱਟਣ ਲਈ ਕੁਝ ਨਾ ਕਰੋ ਤਾਂ ਫਿਰ ਇਹ ਰਸਮ ਬਣ ਜਾਂਦੀ ਹੈ। ਜੀ ਜੀ ਬਿਲਕੁਲ। ਹੁਣ ਵੇਖਣ ਵਾਲੀ ਗੱਲ ਇਹ ਹੈ ਵੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਵੀ ਗੁਰੂ ਸਾਹਿਬ ਦੇ ਨਾਲ ਸਨ ਉਸ ਵੇਲੇ, ਜਿਨ੍ਹਾਂ ਨੇ ਬਾਅਦ ਦੇ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਵਰਗੇ ਜਿਹੜੇ ਦਮਦਮਾ ਸਾਹਿਬ ਸਥਾਪਿਤ ਸਨ ਐਜ਼ ਏ ਸਕਾਲਰ, ਪਹਿਲਾਂ ਯੋਧੇ, ਜੰਗਾਂ ਜੂਝੇ ਵੀ। ਪਰ ਇਸ ਸਭ ਦੇ ਬਾਵਜੂਦ ਗੁਰੂ ਸਾਹਿਬ ਨੇ ਉਹ ਸਿੱਖ 5 ਪਿਆਰੇ ਆਪ ਆਏ ਸਨ ਗੁਰੂ ਸਾਹਿਬ ਦੇ ਕੋਲ ਸੀਸ ਦੇਣ ਲਈ। ਇੱਥੇ ਗੁਰੂ ਸਾਹਿਬ ਗਏ ਨੇ ਇਸ ਫਕੀਰ ਨੂੰ ਠੀਕ ਰਸਤੇ ਪਾਉਣ ਦੇ ਲਈ। ਹੁਣ ਇਸ ਕਿਸਮ ਦਾ ਔਰ ਜਿਹੜੇ ਮੁਅਜ਼ਜ਼ੇ ਜਾਂ ਜਿਹਨੂੰ ਅਸੀਂ ਮਿਰੈਕਲ ਕਹਿੰਦੇ ਹਾਂ, ਕਰਾਮਾਤ ਕਹਿੰਦੇ ਹਾਂ, ਬਾਬਾ ਬੰਦਾ ਸਿੰਘ ਨੇ ਗੁਰੂ ਦੇ ਥਾਪੜੇ ਦੇ ਨਾਲ ਕੀਤੇ। ਜੇ ਤੁਸੀਂ ਉਹਨਾਂ ਦਾ ਮੁਲਾਂਕਣ ਕਰੋ
ਕਿ ਲਗਭਗ 2 ਮਹੀਨੇ ਦਾ ਸਮਾਂ ਹੀ ਜਿਹੜਾ ਹੈ ਉਹ 10ਵੇਂ ਪਾਤਸ਼ਾਹ ਦੇ ਨਾਲ ਜਿਹੜਾ ਹੈ ਉਸਨੇ ਬਿਤਾਇਆ। ਫਿਰ ਗੁਰੂ ਸਾਹਿਬ ਨੇ ਉਸ ਨੂੰ ਤੋੜ ਦਿੱਤਾ ਪੰਜਾਬ ਵੱਲ, ਸਿੱਖ ਸੰਗਤਾਂ ਦੇ ਨਾਂ ਹੁਕਮਨਾਮੇ ਭੇਜੇ ਕਿ ਬੰਦਾ ਸਿੰਘ ਨੂੰ ਅਸੀਂ ਜਥੇਦਾਰ ਬਣਾਇਆ, ਪੰਥ ਦਾ ਸ਼ਸਤਰ ਲੈ ਕੇ ਆਏ ਮਿਲੋ। ਹੁਣ ਬੰਦਾ ਸਿੰਘ ਨੂੰ ਤਾਂ ਪੰਜਾਬ 'ਚ ਕੋਈ ਨਹੀਂ ਸੀ ਜਾਣਦਾ। ਹੁਣ ਉਹ ਜਿਹੜਾ ਸਾਰਾ ਪਾਰਟ ਹੈ ਕਿ ਕਿਵੇਂ ਬੰਦਾ ਸਿੰਘ ਨੇ 1708 'ਚ ਉੱਥੋਂ ਤੁਰਦਾ, 1710 ਦੇ ਵਿੱਚ ਜਿਹੜਾ ਹੈ ਉਹ ਸਥਾਪਿਤ ਕਰ ਲੈਂਦਾ ਆਪਣੇ ਆਪ ਨੂੰ ਪੂਰੇ ਤਰੀਕੇ ਦੇ ਨਾਲ, ਦੱਖਣ ਵੱਲੋਂ ਸ਼ੁਰੂ ਹੋ ਕੇ ਦਿੱਲੀ ਦੇ ਨੇੜੇ ਆਉਂਦਾ ਹੈ, ਸੋਨੀਪਤ, ਫਿਰ ਸਮਾਣਾ, ਇਹ ਸਾਰੀਆਂ ਜਿੱਤਾਂ ਜਿਹੜੀਆਂ ਨੇ ਰਸਤੇ ਦੀਆਂ। ਔਰ ਫਿਰ ਕਿਵੇਂ 1712 ਦੇ ਵਿੱਚ ਫਾਈਨਲੀ ਉਹ ਦਿਨ ਜਿਹੜਾ ਜਿਹਦੇ 'ਚ ਕਿ ਪੂਰੇ ਉਸ ਜਜ਼ਬੇ ਦੇ ਨਾਲ ਪੰਜਾਬ ਭਰ 'ਚੋਂ ਸਿੱਖ, ਕਿਸੇ ਦੇ ਕੋਲ ਡੰਡਾ ਹੈ, ਕੋਈ ਦਾਤੀ ਹੈ, ਜਿਹਦੇ ਕੋਲ ਹਲ ਸੀ, ਉਹ ਜਾ ਕੇ ਲੋਹਾਰ ਕੋਲ ਗਿਆ ਵੀ ਇਹਨੂੰ ਤਲਵਾਰ ਬਣਾ ਦੇ। ਔਰ ਛੱਪੜ ਚਿੜੀ ਦੇ ਮੈਦਾਨ ਦੇ ਵਿੱਚ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ ਉਸ ਲੜਾਈ ਦੇ ਵਿੱਚ 800 ਸਾਲ ਦਾ ਇਤਿਹਾਸ ਬਦਲ ਜਾਂਦਾ ਹੈ। ਔਰ ਅਗਲੇ ਦਿਨ ਸਿੱਖ ਸਰਹੰਦ ਜਾ ਪਹੁੰਚਦੇ ਨੇ, ਔਰ ਸਰਹੰਦ ਨੂੰ ਦੀ ਇੱਟ ਨਾਲ ਇੱਟ ਖੜਕਾਉਂਦੇ ਨੇ। ਉਹੀ ਸਰਹੰਦ ਜਿੱਥੇ ਵਜ਼ੀਰ ਖਾਨ ਨੇ, ਜਿੱਥੇ ਸੁੱਚਾਨੰਦ ਨੇ ਜਿਹੜੇ ਫਤਵੇ ਦਵਾਏ ਕਾਜ਼ੀਆਂ ਤੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ, ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਜੀ। ਔਰ ਉਸ ਸਭ ਦੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਂਦੀ। ਤੇ ਪਹਿਲਾ ਸਿੱਖ ਰਾਜ ਜਿਹੜਾ ਸਥਾਪਿਤ ਹੁੰਦਾ ਹੈ ਬੰਦਾ ਸਿੰਘ ਦੇ ਨਾਂ ਤੇ ਨਹੀਂ। ਬੰਦਾ ਸਿੰਘ ਬਾਦਸ਼ਾਹ ਨਹੀਂ ਹੈ, ਉਹ ਤਖਤ ਤੇ ਨਹੀਂ ਬੈਠਾ ਹੈ, ਉਹਨੇ ਕੋਈ ਤਾਜ ਨਹੀਂ ਲਾਇਆ ਹੈ, ਉਹਨੇ ਕੋਈ ਕਲਗੀ ਨਹੀਂ ਲਾਈ ਹੈ ਜੀ। ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਰਪਿਤ ਖਾਲਸੇ ਦਾ ਰਾਜ। ਔਰ ਜਿਹੜਾ ਖਾਲਸੇ ਦਾ ਸਿੱਕਾ ਹੈ ਉਸ ਦੇ ਉੱਤੇ ਇਹ ਸ਼ਬਦ ਉਕਰੇ ਜਾਂਦੇ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਅਸੀਂ ਦੋ ਜਹਾਨਾਂ ਦੇ ਵਿੱਚ ਇਹ ਰਾਜ ਕਾਇਮ ਕੀਤਾ ਹੈ, ਗੁਰੂ ਨਾਨਕ ਸਾਹਿਬ ਦੀ ਤੇਗ ਤੇ ਸ਼ਾਹਾਂ ਦੇ ਸ਼ਹਿਨਸ਼ਾਹ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਦਿੱਤੀ ਫਤਿਹ ਦੇ ਨਾਲ ਜੀ। ਤੇ ਜੇ ਰਾਇਲ ਸਟੈਂਪ ਜਿਹੜੀ ਹੈ, ਜਿਸ ਸਟੈਂਪ ਦੇ ਥੱਲੇ ਰਾਜ ਦਾ ਕਾਜ ਦਾ ਕੰਮ ਹੁੰਦਾ ਉਹ ਜਾਰੀ ਹੁੰਦੀ ਹੈ, ਤੇ ਉਸ ਦੇ ਉੱਤੇ ਸ਼ਬਦ ਲਿਖੇ ਨੇ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਜੀ। ਦੇਗ, ਤੇਗ, ਫਤਿਹ ਤੇ ਅਟੁੱਟ ਬਖਸ਼ਿਸ਼ਾਂ, ਅਨਹਿੰਡਡ ਸਪਲਾਈਜ਼, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਹੁਣ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਕੀ ਹੈ ਕਿ ਕੋਈ ਭੁੱਖਾ ਨਾ ਸਵੇਂ, ਸਰਬੱਤ ਦਾ ਭਲਾ। ਇਹੀ ਅਸੀਂ ਅਰਦਾਸ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਔਰ ਹੁਣ ਪਹਿਲਾ ਆਰਡਰ ਜਿਹੜਾ ਸਿੱਖ ਰਾਜ ਦਾ ਜਾਰੀ ਹੁੰਦਾ ਸਾਰਿਆਂ ਦੇ ਲਈ, ਕੋਈ ਸਿੱਖਾਂ ਲਈ ਨਹੀਂ ਜਾਂ ਉਹਨਾਂ ਨੂੰ ਕੋਈ ਫੇਵਰ ਕਰਦਿਆਂ ਨਹੀਂ, ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ ਜੀ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਹੁਣ ਇਹਦੇ ਥੱਲੇ ਨਹੀਂ ਤਾਂ ਇੱਕ ਇੱਕ ਜ਼ਮੀਂਦਾਰ ਜਿਹੜਾ ਹੈ ਉਸ ਨੇ ਕਿੰਨੇ ਕਿੰਨੇ ਮੁਜ਼ਾਹਰੇ ਰੱਖੇ ਹੋਏ ਸੀ, ਉਹ ਆਰਾਮ ਨਾਲ ਇਆਸ਼ੀ ਕਰਦੇ ਸੀ। ਫਿਊਡਲ ਪਿੰਡਾਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਜ਼ਮੀਨਾਂ ਨੇ ਉਹ ਕੱਲੇ ਕੱਲੇ ਦੀ ਮਲਕੀਅਤ ਸੀ। ਹੁਣ ਉਹ ਜਿਹੜਾ ਵਾਹੁਣ ਵਾਲਾ ਜ਼ਮੀਨ ਸੀ ਉਹਨੂੰ ਕਿਹਾ ਵੀ ਇਹ ਜਗੀਰਦਾਰ ਇੱਥੇ ਕੁਝ ਨਹੀਂ ਲੱਗਦਾ, ਇਹਨੂੰ ਬਾਹਰ ਕੱਢੋ, ਇਹਨੂੰ ਤੁਸੀਂ ਸਾਰੇ ਜਿਹੜੇ ਹੋ, ਜਿਹੜਾ ਜਿਹੜਾ ਜ਼ਮੀਨ ਵਾਹੁੰਦਾ ਜਿਹਨੂੰ ਮੁਜ਼ਾਹਰਾ ਬਣਾਇਆ ਹੋਇਆ ਸੀ ਉਹ ਮਾਲਕ ਬਣ ਗਿਆ। ਹੁਣ ਇਹ ਇੱਕ ਇੰਨਾ ਵੱਡਾ ਰੈਵੋਲੂਸ਼ਨ ਸੀ, ਇਹਨੂੰ ਹੀ ਹੇਠਲੀ ਉੱਤੇ ਲਿਆਣਾ ਕਹਿੰਦੇ ਨੇ। ਔਰ ਉਹਨੇ ਦੱਸ ਦਿੱਤਾ ਕਿ ਵੀ ਜਦੋਂ ਆਰਥਿਕ ਹੱਕ ਮਿਲਦੇ ਨੇ, ਧਾਰਮਿਕ ਹੱਕ, ਧਾਰਮਿਕ ਆਜ਼ਾਦੀ ਉਹ ਦੂਸਰਿਆਂ ਦੇ ਵੀ ਕਾਇਮ ਰੱਖੀ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਮੁਸਲਮਾਨ ਵੀ ਜੁਆਇਨ ਕੀਤੇ, ਇਸ ਦੇਖ ਕੇ ਕਿ ਵੀ ਇਹਨਾਂ ਮੁਗਲਾਂ ਤੋਂ ਅਸੀਂ ਕੀ ਲੈਣਾ, ਇਹ ਤਾਂ ਇੱਥੇ ਹੈ ਵੀ ਸਾਨੂੰ, ਕਿਉਂਕਿ ਬਹੁਤੇ ਤਾਂ ਜ਼ਿਮੀਂਦਾਰਾ ਕੰਮ ਹੀ ਸੀ ਹਰ ਇੱਕ ਦਾ, ਮੁਜ਼ਾਹਰੇ ਬਣਾਏ ਹੋਏ ਸੀ। ਫਿਰ ਜਿਹੜੇ ਫੌਜ ਵੀ ਆਏ ਉਹਨਾਂ ਨੂੰ ਬਾਂਗ, ਨਮਾਜ਼, ਜੋ ਉਹਨਾਂ ਦੇ ਇਸਲਾਮੀ ਰਹੁ ਰੀਤ ਨੇ ਉਹਦੀ ਪੂਰੀ ਆਜ਼ਾਦੀ ਸੀ। ਉਹਨੇ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਅੱਛਾ ਅਸੀਂ ਇੰਨੇ ਜ਼ੁਲਮ ਇਹਨਾਂ ਮੁਗਲਾਂ ਨੇ ਕੀਤੇ ਨੇ ਇਹਨਾਂ ਦੇ ਗੁਰੂ ਸਾਹਿਬਾਨ ਦੇ ਨਾਲ, ਸਿੱਖਾਂ ਦੇ ਨਾਲ, ਪਰ ਇਹ ਫਿਰ ਵੀ ਇਹਨਾਂ 'ਚ ਬਰਾਬਰੀ ਦੀ ਗੱਲ ਹੈ। ਸੋ ਐਵੇਂ ਨਹੀਂ ਥੋੜ੍ਹੀ ਜਿਹੀ ਤਾਕਤ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ, ਜਾਂ ਬਾਅਦ ਦੇ ਵਿੱਚ ਵੀ ਸਿੱਖ ਤਾਂ ਕਦੇ ਵੀ ਮੈਜੋਰਟੀ 'ਚ ਨਹੀਂ ਰਿਹਾ ਪੰਜਾਬ 'ਚ ਜੀ ਜੀ, ਲੇਕਿਨ ਇੱਕ ਛੋਟੀ ਜਿਹੀ ਪਰਸੈਂਟੇਜ ਵੀ ਇਸ ਲਈ ਰਾਜ ਭਾਗ ਬਣਾ ਸਕੀ ਔਰ ਉਹਨੂੰ ਕਾਇਮ ਵੀ ਰੱਖ ਸਕੀ ਕਿ ਬਹੁ ਗਿਣਤੀ ਮੁਸਲਮਾਨ ਔਰ ਹਿੰਦੂ ਉਹ ਵੀ ਇਹ ਮਹਿਸੂਸ ਕਰਦੇ ਸੀ ਕਿ ਇਹ ਵਿਚਾਰਧਾਰਾ ਹੈ ਜਿਹੜੀ ਕਿ ਖੁਸ਼ਹਾਲੀ ਵੀ ਦਿੰਦੀ ਹੈ, ਧਾਰਮਿਕ ਆਜ਼ਾਦੀ ਵੀ ਦਿੰਦੀ ਹੈ, ਮੁੱਢਲੇ ਹੱਕਾਂ ਲਈ ਵੀ ਖਲੋਂਦੇ ਨੇ ਜੀ। ਹੁਣ ਜੇ ਦੇਸ਼ ਦੀ ਇੱਜ਼ਤ ਅਜ਼ਮਤ ਨੂੰ ਉਸ ਧਰਤੀ ਦੇ ਮੁਗਲ ਜਾਂ ਅਫਗਾਨ ਜਾਂ ਕੋਈ ਹੋਰ ਲੁੱਟ ਕੇ ਲਿਜਾਂਦਾ ਸੀ, ਤੇ ਜਦੋਂ ਸਿੱਖ ਛਡਾ ਕੇ ਲਿਆਂਦਾ ਸੀ ਉਹਨਾਂ 'ਚ ਕੋਈ ਕੱਲੀਆਂ ਹਿੰਦੂ ਕੁੜੀਆਂ ਤਾਂ ਨਹੀਂ ਸੀ, ਮੁਸਲਮਾਨਾਂ ਦੀਆਂ ਕੁੜੀਆਂ ਵੀ ਸੀ ਜੀ ਜੀ। ਔਰ ਉਹਨਾਂ ਨੂੰ ਉਹ ਪੂਰੀ ਇੱਜ਼ਤ ਦੇ ਨਾਲ ਭੈਣਾਂ ਵਾਂਗ ਉਹਨਾਂ ਦੇ ਘਰ ਛੱਡ ਕੇ, ਔਰ ਉਹ ਵੀ ਉਹਨਾਂ ਦੀ ਤਲੀ ਤੇ ਕੁਝ ਰੱਖ ਕੇ ਕਿ ਇਹ ਵੀਰ ਦਾ ਸ਼ਗਨ ਹੈ।
ਸੋ ਇਹ ਕਰੈਕਟਰ ਸੀ, ਇਹ ਬੰਦਾ ਸਿੰਘ ਨੇ ਸਥਾਪਿਤ ਕੀਤਾ ਮੁਗਲਾਂ ਦੇ ਰਾਜ ਦੀਆਂ ਜੜ੍ਹਾਂ ਹਿਲਾ ਕੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਸ਼ਹਾਦਤ ਅਖੀਰ ਜਦੋਂ ਤੁਹਾਡੇ ਕੋਲ ਤਾਕਤ ਦੇ ਨਾਲ ਇੱਕ ਵਾਰੀ ਤੁਸੀਂ ਤਬਦੀਲੀ ਤਾਂ ਲਿਆਂਦੇ ਹੋ ਜੀ, ਪਰ ਉਹ ਕਿੰਨੇ ਸੌ ਸਾਲ ਦਾ ਸਥਾਪਿਤ ਮੁਗਲ ਰਾਜ ਸੀ। ਬਹਾਦਰ ਸ਼ਾਹ ਦੱਖਣ ਤੋਂ ਮੁੜਿਆ, ਉਹਨੂੰ ਪਤਾ ਲੱਗਾ ਵੀ ਪੰਜਾਬ ਦਾ ਤਾਂ ਵੱਡਾ ਹਿੱਸਾ ਦੱਬ ਲਿਆ ਸਿੱਖਾਂ ਨੇ। ਉਹਨੇ ਸਾਰੀ ਫੌਜ, ਸਾਰੇ ਜਗੀਰਦਾਰ ਦੂਜੇ ਤੀਜੇ ਇਕੱਠੇ ਕੀਤੇ। ਬੰਦਾ ਸਿੰਘ ਦੇ ਹੱਥੋਂ ਨਿਕਲਦਾ ਗਿਆ ਇੱਕ ਤੋਂ ਬਾਅਦ ਇੱਕ ਸ਼ਹਿਰ, ਪਰ ਉਹਨਾਂ ਦੇ ਹੱਥ ਨਹੀਂ ਆਇਆ, ਉਹ ਨਿਕਲ ਗਿਆ, ਚੜ ਗਿਆ ਪਹਾੜਾਂ ਵੱਲ। ਜੀ, ਫਿਰ ਥੱਲੇ ਉਤਰਿਆ ਉਹ ਸਾਲ 2 ਸਾਲ ਬਾਅਦ, ਸਾਲ ਕੁ ਬਾਅਦ ਉਹਨੇ ਫਿਰ ਇਲਾਕੇ ਫਤਿਹ ਕਰ ਲਏ। ਫਿਰ ਬਹਾਦਰ ਸ਼ਾਹ ਆਇਆ। ਔਰ ਜਿਵੇਂ ਇਤਿਹਾਸਕ ਵੇਰਵੇ ਨੇ ਕਿ ਅਲਟੀਮੇਟਲੀ ਬਹਾਦਰ ਸ਼ਾਹ ਇੰਨਾ ਸੱਤ ਗਿਆ ਇਸ ਸਾਰੇ ਤੋਂ ਕਿ ਉਹਦਾ ਦਿਮਾਗੀ ਤਵਾਜ਼ੁਨ ਵਿਗੜ ਗਿਆ ਔਰ ਬੜੀ ਜਲਦੀ ਦਿਮਾਗੀ ਇਸ ਕਿਸਮ ਦੀ ਹਾਲਤ ਲਾਹੌਰ ਦੇ ਵਿੱਚ ਉਹਦੀ ਮੌਤ ਹੋ ਗਈ। ਔਰ ਫਿਰ ਫਰੁਖਸੀਅਰ ਜਿਹੜਾ ਉਸ ਤੋਂ ਬਾਅਦ ਬਾਦਸ਼ਾਹ ਬਣਿਆ। ਹੁਣ ਜ਼ੁਲਮ ਦੀ ਔਰ ਉਹਨੇ ਹੋਰ ਵੀ ਜ਼ਾਲਮਾਨਾ ਤਰੀਕੇ ਦੇ ਨਾਲ ਜਿਹੜੇ ਲੋਕ ਸਿੱਖੀ ਚ ਆਏ, ਕਿਉਂਕਿ ਬਹਾਦਰ ਸ਼ਾਹ ਦੇ ਵੇਲੇ ਇਸ ਕਿਸਮ ਦੇ ਆਰਡਰ ਰਾਇਲ ਆ ਗਏ ਸੀ ਕਿ ਨਾਨਕ ਪ੍ਰਸਤਾਂ ਨੂੰ ਮਾਰ ਦਿਓ। ਹੁਣ ਫਰੁਖਸੀਅਰ ਦੇ ਜ਼ੁਲਮਾਂ ਦੇ ਥੱਲੇ ਹੀ ਫਿਰ ਗੁਰਦਾਸ ਨੰਗਲ ਦੀ ਗੜੀ ਜਿਹਦਾ ਮੈਂ ਜ਼ਿਕਰ ਕੀਤਾ ਹੈ, 9 ਮਹੀਨੇ ਦਾ ਘੇਰਾ, ਔਰ ਕਿਵੇਂ ਉਸ ਚੋਂ ਇਹ ਫੜੇ ਜਾਂਦੇ ਨੇ। ਔਰ ਜਿਸ ਸ਼ਾਨ ਦੇ ਨਾਲ ਬੰਦਾ ਸਿੰਘ ਬਹਾਦਰ ਨੇ ਸ਼ਹੀਦੀ ਜਾਮ ਪੀਤਾ ਜੀ, 700 ਸਿੱਖ। ਹੁਣ ਕਈ ਵਾਰ ਅਸੀਂ ਜਦੋਂ ਇਤਿਹਾਸ ਦੀਆਂ ਮੋਸਟ ਸਿੱਖ ਇਤਿਹਾਸ ਦੀਆਂ ਖਾਸ ਕਰ ਜਿਨ੍ਹਾਂ ਨੂੰ ਅਸੀਂ ਮੈਲਾਈਂਡ ਪਰਸਨੈਲਿਟੀ ਬਣਾਇਆ, ਉਹਨਾਂ ਚੋਂ ਬਾਬਾ ਬੰਦਾ ਸਿੰਘ ਬਹਾਦਰ ਇੱਕ ਹੈ। ਔਰ ਅੱਜ ਦੀ ਸਦੀ 'ਚ, ਪਿਛਲੀ ਸਦੀ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਦੂਸਰੀ ਨੇ। ਔਰ ਦੋਨਾਂ ਨੇ ਕਮਾਲ ਕੀਤਾ। ਬੰਦਾ ਸਿੰਘ ਨੇ 1708 ਤੋਂ 1716 ਤੱਕ ਹੇਠਲੀ ਉੱਤੇ ਲੈ ਆਂਦੀ। ਜੀ, ਜੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ 1977 'ਚ ਟਕਸਾਲ ਦੇ ਮੁਖੀ ਬਣਦੇ ਨੇ, 84 'ਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ। 7 ਸਾਲ 'ਚ ਉਹਨਾਂ ਨੇ ਉਹ ਕੁਛ ਕਰਕੇ ਦਿਖਾ ਦਿੱਤਾ ਹੈ ਜਿਹੜਾ ਸਦੀਆਂ 'ਚ ਜਿਹੜੀਆਂ ਨੇ ਉਹਨੂੰ ਕੌਮਾਂ ਯਾਦ ਰੱਖਦੀਆਂ ਨੇ। ਪਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਤੇ ਇਲਜ਼ਾਮ ਤਰਾਸ਼ੀ ਕੀਤੀ ਕਿ ਜੀ ਬੰਦਾ ਇਸ ਲਈ ਕਾਬੂ ਆ ਗਿਆ, ਫੜਿਆ ਗਿਆ, ਉਹਨੇ ਉਹ ਗੁਰੂ ਬਣ ਗਿਆ ਸੀ, ਮੱਥੇ ਟਿਕਾਣ ਲੱਗ ਗਿਆ ਸੀ, ਉਹਨੇ ਆਪਣੀ ਫਤਿਹ ਦਰਸ਼ਨ ਸ਼ੁਰੂ ਕਰ ਲਈ, ਉਹਨੇ ਵਿਆਹ ਕਰਾ ਲਿਆ, ਉਹਨੂੰ ਕਿਹਾ ਸੀ ਵਿਆਹ ਨਾ ਕਰਾਈ। ਇਸ ਕਿਸਮ ਦੀਆਂ ਜਿਹੜਾ ਊਲ ਜਲੂਲ ਜਿਹਦਾ ਕੋਈ ਮਤਲਬ ਨਹੀਂ। ਤੇ ਪਿੰਡਾਂ ਵਾਲਿਆਂ ਬਾਰੇ ਅਸੀਂ ਦੇਖਦੇ ਜੀ ਕਾਂਗਰਸ ਲਿਆਏ ਜੀ ਉਹਨਾਂ ਨੂੰ, ਸੰਜੇ ਗਾਂਧੀ ਲਿਆਇਆ, ਜ਼ੈਲ ਸਿੰਘ ਲਿਆਇਆ ਜੀ। ਹੁਣ ਜਿਸ ਬੰਦੇ ਦੇ ਉੱਤੇ ਔਰ ਕਿੰਨੇ 200 ਸਾਲ ਇਹੀ ਰਿਹਾ, ਸਿੱਖਾਂ ਨੇ ਡਿਸਓਨ ਕਰ ਦਿੱਤਾ ਸੀ। ਇਹਨਾਂ ਹਕੂਮਤ ਦਾ ਪ੍ਰਚਾਰ ਸੀ ਨੈਗੇਟਿਵ ਜਿਹੜਾ ਆਪਣੇ ਲੋਕਾਂ ਨੇ ਬਾਏ ਕੀਤਾ। ਪਰ ਜਦੋਂ ਇੱਕ ਆਰੀਆ ਸਮਾਜੀ ਭਾਈ ਪਰਮਾਨੰਦ ਨੇ 20ਵੀਂ ਸਦੀ ਦੇ ਸ਼ੁਰੂ 'ਚ ਕਿਤਾਬ ਲਿਖੀ ਬੰਦਾ ਵੈਰਾਗੀ, ਉਹਨੇ ਕਿਹਾ ਜੀ ਹੁਣ ਤਾਂ ਅੰਮ੍ਰਿਤ ਛਕਿਆ ਹੀ ਨਹੀਂ ਸੀ, ਉਹ ਤਾਂ ਵੈਰਾਗੀ ਸੀ। ਗੁਰੂ ਸਾਹਿਬ ਨੇ ਤਾਂ ਉਹਨੂੰ ਜਾ ਕੇ ਇਵੇਂ ਹੀ ਜਗਾਇਆ ਜਿਵੇਂ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਜਿਹੜਾ ਕੁਰੂਕਸ਼ੇਤਰ ਦੇ ਮੈਦਾਨ 'ਚ ਜਗਾਇਆ ਸੀ ਕਿ ਵੀ ਤੂੰ ਖੱਤਰੀ ਦਾ ਪੁੱਤਰ ਹੈ ਕਿ ਛਤਰੀ ਹੈ, ਹਥਿਆਰ ਚੁੱਕ। ਔਰ ਉਹ ਤਾਂ ਇੱਕ ਵੈਰਾਗੀਆਂ ਨੇ ਤਬਦੀਲੀ ਲਿਆਂਦੀ। ਫਿਰ ਸਿੱਖਾਂ ਨੂੰ ਧਿਆਨ ਆਇਆ ਵੀ ਇਹ ਤਾਂ ਸਾਡਾ ਜਥੇਦਾਰ ਚਲਾ ਗਿਆ, ਜਰਨੈਲ ਚਲਾ ਗਿਆ ਜੀ। ਔਰ ਸਰ ਕਰਮ ਸਿੰਘ ਹਿਸਟੋਰੀਅਨ, ਡਾਕਟਰ ਗੰਡਾ ਸਿੰਘ ਇੱਕ ਟਰਨਿੰਗ ਪੁਆਇੰਟ ਸੀ ਕਿ ਜਿੱਥੇ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਉਹ ਠੀਕ ਅਰਥਾਂ ਦੇ ਵਿੱਚ ਸਮਝਿਆ ਜਾਣ ਲੱਗਾ। ਪਰ ਅੱਜ ਅਫਸੋਸ ਹੈ ਕਿ ਇਹਦੇ ਬਾਵਜੂਦ ਕਿ 2 ਸਾਲ ਪਹਿਲਾਂ ਐਸਟੈਬਲਿਸ਼ ਕੀਤਾ ਛੱਪੜ ਚਿੜੀ ਨੂੰ ਸ਼੍ਰੋਮਣੀ ਕਮੇਟੀ ਨੇ, ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਬਣਾਇਆ ਔਰ ਇਹ ਸਮਾਗਮ ਜਿਹੜਾ ਉਸ ਦੀ ਇਵਨ ਧਾਰਮਿਕ ਰਿਪਰੈਜ਼ੈਂਟੇਸ਼ਨ ਵੀ ਉੱਥੇ ਨਾ ਹੋਏ। ਹੁਣ ਜਦੋਂ ਹੋਰ 2 ਸਾਲ ਬਾਅਦ 300 ਸਾਲਾ ਸ਼ਹੀਦੀ ਦਿਨ ਆਏਗਾ ਬੰਦਾ ਸਿੰਘ ਦਾ, ਫਿਰ ਇਕੱਠੇ ਕਰ ਲੈਣਗੇ ਸਾਰੇ ਪਾਸਿਓਂ ਪੈਸੇ ਇਕੱਠੇ ਕਰਨ ਲਈ ਵੀ ਸਿੱਖਾਂ ਨੂੰ ਵੱਡਾ ਪ੍ਰਚਾਰ ਕਰੋ, ਵੱਡਾ ਇਕੱਠ ਰੱਖੋ, ਗੋਲਕ ਜਿਹੜੀ ਹੈ ਵੱਡੀ ਹੋਏਗੀ, ਸਿਆਸੀ ਤਕਰੀਰਾਂ ਹੋਣਗੀਆਂ। ਹੁਣ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜਿਹੜੇ 700 ਸਿੱਖ ਅਖੀਰ ਤੱਕ ਰਹੇ, ਜੇ ਉਹ ਬੰਦੇ ਦੇ ਸਿੱਖ ਹੁੰਦੇ, ਗੁਰੂ ਦੇ ਸਿੱਖ ਨਾ ਹੁੰਦੇ, ਤੇ ਫਿਰ ਜਿਵੇਂ ਇੱਕ ਨੇ ਵੀ ਆਪਣਾ ਧਰਮ ਤਬਦੀਲ ਨਹੀਂ ਕੀਤਾ। ਹੱਸ ਕੇ ਉਹਨਾਂ ਨੇ ਲੋਕ ਜਿਹੜੇ ਨੇ ਵੱਟੇ ਮਾਰ ਰਹੇ ਨੇ, ਜਦੋਂ ਦਿੱਲੀ 'ਚ ਉਹਨਾਂ ਨੂੰ ਜ਼ਲੀਲ ਕਰਦਿਆਂ ਜਲੂਸ ਕੱਢਿਆ ਜਾ ਰਿਹਾ ਤੇ ਉਹਨਾਂ ਨੇ ਹੱਥਾਂ ਦੀਆਂ ਹੱਥਕੜੀਆਂ ਨੂੰ ਛੈਣੇ ਬਣਾਇਆ ਹੋਇਆ ਤੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਜਾਂਦੇ ਨੇ। 100 ਨੂੰ ਰੋਜ਼ ਲਿਆਂਦਾ ਜਾਂਦਾ ਵੀ ਧਰਮ ਛੱਡੋ ਔਰ ਤੁਹਾਡੀ ਜਾਨ ਬਖਸ਼ੀ ਹੋ ਜਾਏਗੀ। ਉਹ ਇੱਕ ਵੀ ਜਿਹੜਾ ਉਹ ਨਾ ਡੋਲਿਆ। ਤੇ ਬੰਦਾ ਸਿੰਘ ਦੀ ਸ਼ਹਾਦਤ ਅੱਜ ਜਦੋਂ ਹੁੰਦੀ ਹੈ, 3.5 ਸਾਲ ਦਾ ਬੱਚਾ ਹੈ ਉਹਦਾ, ਅਜੈ ਸਿੰਘ, ਉਹਦੀ ਗੋਦ 'ਚ ਰੱਖਿਆ ਜਾਂਦਾ, ਉਹਨੂੰ ਕਹਿੰਦੇ ਨੇ ਮਾਰ ਤੂੰ, ਕਿ ਨਹੀਂ ਕਸਾਈ ਜਿਹੜਾ ਹੈ ਉਹਨੂੰ ਕੋਂਦਾ, ਉਸ ਦਾ ਕੱਢ ਕੇ ਦਿਲ ਜਿਹੜਾ ਉਹਦੇ ਮੂੰਹ ਦੇ ਵਿੱਚ ਤੁੰਨਦਾ ਔਰ ਬੰਦਾ ਸਿੰਘ ਅਡੋਲ ਬੈਠਾ ਹੈ ਇਸ ਨੂੰ ਰੱਬ ਦਾ ਭਾਣਾ ਮੰਨ ਕੇ। ਫਿਰ ਜਿਹੜੀ ਹੈ ਸਲਾਈ ਨਾਲ ਉਹਦੀ ਇੱਕ ਅੱਖ ਕੱਢੀ ਜਾਂਦੀ ਹੈ, ਦੂਜੀ ਕੱਢੀ ਜਾਂਦੀ ਹੈ, ਜਮੂਰਾ ਨਾਲ ਮਾਸ ਨੋਚਿਆ ਜਾਂਦਾ ਹੈ ਔਰ ਅਖੀਰ ਉਹਦੇ 4 ਟੁਕੜੇ ਕਰਕੇ ਸ਼ਹਿਰ ਦੇ ਵਿੱਚ ਲਟਕਾ ਦਿੱਤੇ ਜਾਂਦੇ ਨੇ। ਹੁਣ ਉਸ ਸਾਰੇ ਦੇ ਹੁੰਦਿਆਂ ਰੂਬਰੂ ਜੇ ਗੁਰੂ ਦਾ ਸਿੱਖ ਨਹੀਂ ਸੀ ਉਹ, ਜਿਹਨੂੰ 10ਵੇਂ ਪਾਤਸ਼ਾਹ ਨੇ ਆਪ ਜਾ ਕੇ ਥਾਪੜਾ ਦੇ ਕੇ ਭੇਜੇ, ਤੇ ਅਸੀਂ ਉਹ ਜਿਹਾ ਹੀ ਜਿਹੜਾ
ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜੂਝ ਕੇ ਸ਼ਹੀਦ ਹੋਏ ਨੇ, ਅਖੀਰ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਦੁਸ਼ਮਣ ਕਹਿੰਦੇ ਤੇ ਅਸੀਂ ਅੱਜ ਤੱਕ ਵੀ ਸਾਡੇ 'ਚ ਇੱਕ ਤਬਕਾ ਹੈ ਕਿਸ ਕਿਸਮ ਦੀਆਂ ਘਟੀਆ ਗੱਲਾਂ ਅਸੀਂ ਕਰਦੇ ਹਾਂ। ਸੋ ਇਹ ਮੈਂ ਸਮਝਦਾ ਵੀ ਇੱਕ ਕਲੰਕ ਹੈ ਸਾਡੇ ਉੱਤੇ ਕਿ ਜਿਹੜਾ ਅਸੀਂ ਆਪਣੇ ਨਾਇਕਾਂ ਨੂੰ, ਆਪਣੇ ਹੀਰੋਜ਼ ਨੂੰ, ਉਹਨਾਂ ਦੇ ਜਿਉਂਦੇ ਜੀ ਵੀ ਪਹਿਲਾਂ ਰੋਲਦੇ ਹਾਂ। ਮੈਂ ਸਰ ਕਪੂਰ ਸਿੰਘ ਦੇ ਲਾਸਟ ਦਿਨ ਦੇਖੇ ਹੋਏ ਨੇ ਔਰ ਮੈਨੂੰ ਪਤਾ ਹੈ ਵੀ ਕੀ ਅਸੀਂ ਆਪਣੇ ਜਿਹੜੇ ਸਕਾਲਰ ਨੇ, ਵਿਦਵਾਨ ਨੇ ਔਰ ਯੋਧੇ ਨੇ, ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰ ਕਿਸ ਹਾਲਤ 'ਚ ਨੇ, ਜਾਂ ਜਿਨ੍ਹਾਂ ਨੇ ਕੰਮ ਕੌਮ ਲਈ ਕੀਤਾ ਉਹਨਾਂ ਦੇ ਬੁਢਾਪਾ ਕਿਵੇਂ ਗੁਜ਼ਰਦਾ ਜਾ ਕੇ। ਅੱਜ ਵੀ ਕਈ ਕਹਾਣੀਆਂ ਨੇ ਉਹ, ਲੇਕਿਨ ਇਹ ਹੁਣ ਇੱਕ ਬਣ ਗਿਆ, ਨਾ ਅਸੀਂ ਇਤਿਹਾਸ ਤੋਂ ਕੁਝ ਸਿੱਖਦੇ ਔਰ ਨਾ ਹੀ ਅਸੀਂ ਜਿਹੜਾ ਇਤਿਹਾਸ ਦੇ ਨਾਇਕਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਦਿੰਦੇ। ਹਾਂ, ਉਹਨਾਂ 'ਤੇ ਐਸਟੈਬਲਿਸ਼ ਕਰਕੇ ਕੁਛ ਨਾ ਕੁਛ ਪਾਠਾਂ ਦੇ ਭੋਗ ਪਾ ਲਓ ਤੇ ਲੰਗਰ ਲਾ ਲਓ, ਗੋਲ ਗੱਪੇ ਖਵਾ ਦਿਓ, ਛੱਲੀਆਂ ਵੰਡ ਦਿਓ ਜੀ, ਉਹ ਘਰਾਂ ਨੂੰ ਖਾ ਕੇ ਆ ਜਾਓ ਕਿ ਬੱਲੇ ਬੱਲੇ ਹੋ ਗਏ ਜੀ, ਬਹੁਤ ਬਹੁਤ ਲੰਗਰ ਹੋਇਆ ਜੀ, ਜਿਵੇਂ ਵਿਆਹ ਵਾਲਿਆਂ ਦਾ ਸਵਾਗਤ ਹੁੰਦਾ ਇਵੇਂ ਹੋਇਆ ਜੀ। ਔਰ ਜਿਨ੍ਹਾਂ ਨੇ ਜੋ ਕਿਹਾ, ਜੋ ਕੀਤਾ, ਨਾ ਉਹਨਾਂ ਦੀ ਗੱਲ ਮੰਨੋ, ਨਾ ਉਸ ਰਸਤੇ ਤੇ ਤੁਰੋ, ਨਾ ਕਿਸੇ ਨੂੰ ਜਿਹੜਾ ਅਸਲੀ ਕੋਈ ਕੰਮ ਕਰੋ। ਇਸ ਕਿਸਮ ਦੀ ਫੋਕੀ ਜਿਹੀ ਜਿਹੜੀ ਵਾਹ ਹੈ ਉਸ ਦੇ ਥੱਲੇ ਆ ਕੇ ਅਸੀਂ ਆਪਣਾ ਆਪ ਜਿਹੜਾ ਉਹਨੂੰ ਗਵਾਇਆ ਹੋਇਆ। ਸੋ ਅਸੀਂ ਅੱਜ ਦੇ ਇਸ ਦਿਨ ਉਸ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੇ 3.5 ਸਾਲਾ ਸਪੁੱਤਰ ਅਜੈ ਸਿੰਘ, 700 ਤੋਂ ਜ਼ਿਆਦਾ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਭੁੱਖ ਦੇ ਰੂਬਰੂ, ਟਾਰਚਰ ਦੇ ਰੂਬਰੂ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।